ਜੀ, ਬਿਲਕੁਲ। ਅਗਲੀ ਜਿਹੜੀ ਗੱਲ ਹਰਜੋਤ ਸਿੰਘ ਜੀ ਕਰਦੇ ਆ ਪਾਕਿਸਤਾਨ ਤੋਂ ਆ ਰਹੀ ਆ। ਉੱਥੇ ਜਿਹੜੇ ਮਾਊਂਟੇਨੀਅਸ ਰੀਜਨ ਯਾਨੀ ਕਿ ਪਹਾੜੀ ਵਾਲੇ ਇਲਾਕੇ ਦੇ ਵਿੱਚ ਇੱਕ ਕੇਬਲ ਕਾਰ ਸੀਗੀ, ਉਹ ਰਸਤੇ ਦੇ ਵਿੱਚ ਖਰਾਬ ਹੋ ਗਈ। ਉਹ ਉੱਥੋਂ ਸਾਰੀ ਰਾਤ ਲਮਕਦੀ ਰਹੀ। ਇਹ ਤਕਰੀਬਨ 900 ਤੋਂ 1000 ਫੁੱਟ ਜ਼ਮੀਨ ਤੋਂ ਉੱਤੇ ਸੀਗੀ ਇਹ ਜਿਹੜੀ ਚੇਅਰ ਲਿਫਟ ਕਾਰ ਸੀਗੀ, ਤੇ ਕਹਿੰਦੇ ਜਿਹੜੀ ਕੇਬਲ ਦੇ ਉੱਤੇ ਚੱਲ ਰਹੀ ਸੀ ਉਹ ਕੇਬਲ ਟੁੱਟ ਗਈ ਸੀ। ਪਾਕਿਸਤਾਨ ਦੇ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਉੱਥੋਂ ਦੀ ਆਰਮੀ ਦੇ ਨਾਲ ਮਿਲ ਕੇ ਇਸ ਟਾਈਮ ਰਾਹਤ ਕਾਰਜ ਕਰ ਰਹੀ ਸੀ, ਜਿਸ ਵਿੱਚ ਹੈਲੀਕਾਪਟਰ ਦੀ ਮਦਦ ਲਈ ਗਈ। ਉਹਨਾਂ ਨੇ ਕਿਹਾ ਵੀ ਇਸ ਦੇ ਵਿੱਚੋਂ 2 ਨਿਆਣਿਆਂ ਨੂੰ ਬਚਾ ਲਿਆ ਗਿਆ ਹੈਗਾ ਆ। ਇਹ ਉੱਥੋਂ ਦੇ ਸ਼ਾਮ ਦੇ ਵਕਤ ਦੱਸਿਆ ਗਿਆ ਸੀ। ਬਾਕੀ ਜਿਹੜੇ 4 ਉਸ ਦੇ ਵਿੱਚ ਹੋਰ ਨਿਆਣੇ ਤੇ 2 ਜਿਹੜੇ ਅਡਲਟ ਆ, ਉਹਨਾਂ ਦਾ ਕੀ ਸਥਿਤੀ ਆ ਉਸ ਦੇ ਬਾਰੇ ਅਜੇ ਪਤਾ ਨਹੀਂ ਹੈਗਾ ਹੁਣ, ਕਿਉਂਕਿ ਉੱਥੇ ਰਾਤ ਹੋ ਚੁੱਕੀ ਹੈਗੀ ਆ। ਸੋ ਕਹਿੰਦੇ ਵੀ ਇਸ ਸਕੂਲ ਦੇ ਵਿਦਿਆਰਥੀਆਂ ਨੂੰ ਇੱਥੋਂ ਆਉਣ ਜਾਣ ਦੇ ਲਈ ਇੱਕਮਾਤਰ ਸਾਧਨ ਸੀਗਾ ਇਸ ਕੇਬਲ ਕਾਰ ਦੇ ਜ਼ਰੀਏ, ਤੇ ਕੇਬਲ ਟੁੱਟਣ ਦੇ ਕਰਕੇ ਉਹ ਵਿਚਾਰੇ ਹੀ ਲਟਕੇ ਜਿਹੜੇ ਉਹ ਰਹਿ ਗਏ। ਇਹ ਬਟਾਗ੍ਰਾਮ ਖੈਬਰ ਪਖਤੂਨ ਦਾ ਮਿਲਾਦਾ KP ਦਾ ਜਿਹੜਾ ਇਲਾਕਾ ਆ, ਉੱਥੇ ਇਹ ਇਨਸੀਡੈਂਟ ਵਾਪਰਿਆ ਆ। ਇਸ ਟਾਈਮ ਉੱਥੇ ਕੇਅਰ ਟੇਕਰ ਪ੍ਰਾਈਮ ਮਿਨਿਸਟਰ ਅਨਵਰ ਉਲ ਹਕ ਜਿਹੜੇ ਨੇ ਉਹ ਹੋਏ ਨੇ, ਤੇ ਉਹਨਾਂ ਨੂੰ 8 ਦਿਨ ਹੋਏ ਨੇ ਇਸ ਅਹੁਦੇ ਨੂੰ ਸਾਂਭਿਆ ਹੋਇਆ, ਕਿਉਂਕਿ ਉੱਥੇ ਅਸੈਂਬਲੀ ਦੀ ਮਿਆਦ ਪੁੱਗ ਗਈ ਸੀ। ਅਸੈਂਬਲੀ ਭੰਗ ਹੋ ਚੁੱਕੀ ਹੈ ਤੇ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਉੱਥੇ ਨਵੀਆਂ ਇਲੈਕਸ਼ਨਸ ਹੋਣਗੀਆਂ। ਜੀ, ਬਿਲਕੁਲ। 4 ਬੱਚਿਆਂ ਨੂੰ ਰੈਸਕਿਊ ਕਰ ਲਿਆ ਗਿਆ ਹੈ। 900 ਫੁੱਟ ਦੀ ਉਚਾਈ ਦੇ ਉੱਤੇ ਪਹਾੜੀਆਂ ਵਾਲਾ ਏਰੀਆ ਜੋ ਪਾਕਿਸਤਾਨ ਦਾ, ਉੱਥੇ ਸੀਗਾ। 10 ਘੰਟੇ ਲੱਗੇ ਹੈਲੀਕਾਪਟਰ ਦੇ ਰਾਹੀਂ ਉਹਨਾਂ ਨੂੰ ਕੱਢਣ ਦੇ ਲਈ ਵੀ। ਕਾਫੀ ਜਿਹੜੀ ਸਿਚੁਏਸ਼ਨ ਉਹ ਇਸ ਟਾਈਮ ਪਾਕਿਸਤਾਨ 'ਚ ਖਰਾਬ ਬਣੀ ਹੋਈ ਸੀ, ਕਿਉਂਕਿ ਬੱਚੇ ਜਿਹੜੇ ਆ ਉਹ ਰਿਮੋਟ ਏਰੀਏ 'ਚ ਰਹਿੰਦੇ ਆ, ਪਹਾੜੀਆਂ ਵਾਲੇ ਏਰੀਏ 'ਚ ਰਹਿੰਦੇ ਆ, ਤੇ ਸਕੂਲਾਂ ਨੂੰ ਇੱਦਾਂ ਜਾਂਦੇ ਹੈਗੇ ਉਹਨਾਂ ਦੇ ਕੇਬਲ ਕਾਰਸ ਦੇ ਥਰੂ। ਸੋ ਉਹਨਾਂ ਨੂੰ ਜਿਹੜਾ ਆ ਰੈਸਕਿਊ ਕਰ ਲਿਆ ਗਿਆ ਹੈਗਾ। ਜੀ, ਬਿਲਕੁਲ। ਅਗਲੀ ਜਿਹੜੀ ਗੱਲ ਹਰਜੋਤ ਸਿੰਘ ਜੀ ਕਰਦੇ ਆ ਪਾਕਿਸਤਾਨ ਤੋਂ ਆ ਰਹੀ ਆ। ਉੱਥੇ ਜਿਹੜੇ ਮਾਊਂਟੇਨੀਅਸ ਰੀਜਨ ਯਾਨੀ ਕਿ ਪਹਾੜੀ ਵਾਲੇ ਇਲਾਕੇ ਦੇ ਵਿੱਚ ਇੱਕ ਕੇਬਲ ਕਾਰ ਸੀਗੀ, ਉਹ ਰਸਤੇ ਦੇ ਵਿੱਚ ਖਰਾਬ ਹੋ ਗਈ। ਉਹ ਉੱਥੋਂ ਸਾਰੀ ਰਾਤ ਲਮਕਦੀ ਰਹੀ। ਇਹ ਤਕਰੀਬਨ 900 ਤੋਂ 1000 ਫੁੱਟ ਜ਼ਮੀਨ ਤੋਂ ਉੱਤੇ ਸੀਗੀ ਇਹ ਜਿਹੜੀ ਚੇਅਰ ਲਿਫਟ ਕਾਰ ਸੀਗੀ, ਤੇ ਕਹਿੰਦੇ ਜਿਹੜੀ ਕੇਬਲ ਦੇ ਉੱਤੇ ਚੱਲ ਰਹੀ ਸੀ ਉਹ ਕੇਬਲ ਟੁੱਟ ਗਈ ਸੀ। ਪਾਕਿਸਤਾਨ ਦੇ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਉੱਥੋਂ ਦੀ ਆਰਮੀ ਦੇ ਨਾਲ ਮਿਲ ਕੇ ਇਸ ਟਾਈਮ ਰਾਹਤ ਕਾਰਜ ਕਰ ਰਹੀ ਸੀ, ਜਿਸ ਵਿੱਚ ਹੈਲੀਕਾਪਟਰ ਦੀ ਮਦਦ ਲਈ ਗਈ। ਉਹਨਾਂ ਨੇ ਕਿਹਾ ਵੀ ਇਸ ਦੇ ਵਿੱਚੋਂ 2 ਨਿਆਣਿਆਂ ਨੂੰ ਬਚਾ ਲਿਆ ਗਿਆ ਹੈਗਾ ਆ। ਇਹ ਉੱਥੋਂ ਦੇ ਸ਼ਾਮ ਦੇ ਵਕਤ ਦੱਸਿਆ ਗਿਆ ਸੀ। ਬਾਕੀ ਜਿਹੜੇ 4 ਉਸ ਦੇ ਵਿੱਚ ਹੋਰ ਨਿਆਣੇ ਤੇ 2 ਜਿਹੜੇ ਅਡਲਟ ਆ, ਉਹਨਾਂ ਦਾ ਕੀ ਸਥਿਤੀ ਆ ਉਸ ਦੇ ਬਾਰੇ ਅਜੇ ਪਤਾ ਨਹੀਂ ਹੈਗਾ ਹੁਣ, ਕਿਉਂਕਿ ਉੱਥੇ ਰਾਤ ਹੋ ਚੁੱਕੀ ਹੈਗੀ ਆ। ਸੋ ਕਹਿੰਦੇ ਵੀ ਇਸ ਸਕੂਲ ਦੇ ਵਿਦਿਆਰਥੀਆਂ ਨੂੰ ਇੱਥੋਂ ਆਉਣ ਜਾਣ ਦੇ ਲਈ ਇੱਕਮਾਤਰ ਸਾਧਨ ਸੀਗਾ ਇਸ ਕੇਬਲ ਕਾਰ ਦੇ ਜ਼ਰੀਏ, ਤੇ ਕੇਬਲ ਟੁੱਟਣ ਦੇ ਕਰਕੇ ਉਹ ਵਿਚਾਰੇ ਹੀ ਲਟਕੇ ਜਿਹੜੇ ਉਹ ਰਹਿ ਗਏ। ਇਹ ਬਟਾਗ੍ਰਾਮ ਖੈਬਰ ਪਖਤੂਨ ਦਾ ਮਿਲਾਦਾ KP ਦਾ ਜਿਹੜਾ ਇਲਾਕਾ ਆ, ਉੱਥੇ ਇਹ ਇਨਸੀਡੈਂਟ ਵਾਪਰਿਆ ਆ। ਇਸ ਟਾਈਮ ਉੱਥੇ ਕੇਅਰ ਟੇਕਰ ਪ੍ਰਾਈਮ ਮਿਨਿਸਟਰ ਅਨਵਰ ਉਲ ਹਕ ਜਿਹੜੇ ਨੇ ਉਹ ਹੋਏ ਨੇ, ਤੇ ਉਹਨਾਂ ਨੂੰ 8 ਦਿਨ ਹੋਏ ਨੇ ਇਸ ਅਹੁਦੇ ਨੂੰ ਸਾਂਭਿਆ ਹੋਇਆ, ਕਿਉਂਕਿ ਉੱਥੇ ਅਸੈਂਬਲੀ ਦੀ ਮਿਆਦ ਪੁੱਗ ਗਈ ਸੀ। ਅਸੈਂਬਲੀ ਭੰਗ ਹੋ ਚੁੱਕੀ ਹੈ ਤੇ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਉੱਥੇ ਨਵੀਆਂ ਇਲੈਕਸ਼ਨਸ ਹੋਣਗੀਆਂ। ਜੀ, ਬਿਲਕੁਲ। 4 ਬੱਚਿਆਂ ਨੂੰ ਰੈਸਕਿਊ ਕਰ ਲਿਆ ਗਿਆ ਹੈ। 900 ਫੁੱਟ ਦੀ ਉਚਾਈ ਦੇ ਉੱਤੇ ਪਹਾੜੀਆਂ ਵਾਲਾ ਏਰੀਆ ਜੋ ਪਾਕਿਸਤਾਨ ਦਾ, ਉੱਥੇ ਸੀਗਾ। 10 ਘੰਟੇ ਲੱਗੇ ਹੈਲੀਕਾਪਟਰ ਦੇ ਰਾਹੀਂ ਉਹਨਾਂ ਨੂੰ ਕੱਢਣ ਦੇ ਲਈ ਵੀ। ਕਾਫੀ ਜਿਹੜੀ ਸਿਚੁਏਸ਼ਨ ਉਹ ਇਸ ਟਾਈਮ ਪਾਕਿਸਤਾਨ 'ਚ ਖਰਾਬ ਬਣੀ ਹੋਈ ਸੀ, ਕਿਉਂਕਿ ਬੱਚੇ ਜਿਹੜੇ ਆ ਉਹ ਰਿਮੋਟ ਏਰੀਏ 'ਚ ਰਹਿੰਦੇ ਆ, ਪਹਾੜੀਆਂ ਵਾਲੇ ਏਰੀਏ 'ਚ ਰਹਿੰਦੇ ਆ, ਤੇ ਸਕੂਲਾਂ ਨੂੰ ਇੱਦਾਂ ਜਾਂਦੇ ਹੈਗੇ ਉਹਨਾਂ ਦੇ ਕੇਬਲ ਕਾਰਸ ਦੇ ਥਰੂ। ਸੋ ਉਹਨਾਂ ਨੂੰ ਜਿਹੜਾ ਆ ਰੈਸਕਿਊ ਕਰ ਲਿਆ ਗਿਆ ਹੈਗਾ।